ਹਰਜੋਤ ਜੀ, ਮੈਨੂੰ ਲੱਗਦਾ ਤੁਹਾਡੇ ਕੋਲ ਇੱਕ ਲਾਸੂਟ ਨੂੰ ਲੈ ਕੇ ਨਿਊਜ਼ ਆ, ਉਹ ਸ਼ੇਅਰ ਕਰਿਓ ਜੀ। ਜੀ। ਸੋ ਬਿਲਕੁਲ ਇਹ ਪਹਿਲੀ ਗੱਲ ਤਾਂ ਇਹ ਹੈ ਵੀ ਜਿੰਨੀਆਂ ਵੀ ਕੰਪਨੀਆਂ ਨਾ ਜਦੋਂ ਤੁਸੀਂ ਆਪਣੇ ਡਰਾਈਵਰਸ ਹਾਇਰ ਕਰਦੇ ਆ ਪਲੀਜ਼ ਸਾਰਿਆਂ ਦੇ ਰੈਕਡ ਵਗੈਰਾ ਚੈੱਕਅਪ ਕਰ ਲਓ। ਹੁਣ ਇੱਕ ਲਾਸੂਟ ਫਾਈਲ ਹੋਇਆ ਕਿਉਂਕਿ ਇਹ ਕਲੇਮ ਹੋਇਆ ਐਕਸੀਡੈਂਟ ਹੋਇਆ ਸੀ I-80 ਦੇ ਉੱਤੇ ਕਿਉਂਕਿ ਟਰੱਕਰ ਸੈੱਲ ਫੋਨ ਯੂਜ਼ ਕਰ ਰਿਹਾ ਸੀਗਾ। ਸੋ ਜਦੋਂ ਹੁਣ ਕੋਰਟ ਰੈਕਡਸ ਆਏ ਆ ਉਹਦੇ ਮੁਤਾਬਕ ਜੋ ਇਹ ਐਕਸੀਡੈਂਟ ਹੋਇਆ ਸੀ ਉਹਨੇ ਦੱਸਿਆ ਵੀ ਆ ਆਪਣਾ ਪੰਜਾਬੀ ਡਰਾਈਵਰ ਸੀ ਟਰਲਕ ਦਾ ਰਹਿਣ ਵਾਲਾ ਤੇ ਜੋ ਉਹਦਾ ਨਾਮ ਵੀ ਉਹਨੇ ਦੱਸਤਾ ਆਪਾਂ ਦੱਸ ਵੀ ਦਿੰਦੇ ਆ ਜੁਗਰਾਜ ਸਿੰਘ ਕਿਉਂਕਿ ਇਹਦਾ ਪਬਲਿਕ ਆ ਉੱਤੇ ਜਿਹੜਾ ਲਾਸੂਟ ਫਾਈਲ ਹੋਇਆ। ਕੋਰਟ ਡਾਕੂਮੈਂਟ 'ਚ ਇਹ ਕੀਤਾ ਭਈ ਜਦੋਂ ਉਸ ਨੂੰ ਉਹ ਇੱਕ ਬੰਦਾ ਕੋਈ ਆਪਣਾ ਜਿਹੜਾ ਟਰੱਕ ਸੀ ਉਹ ਫਿਕਸ ਕਰ ਰਿਹਾ ਸੀ, ਮਗਰੋਂ ਜਾ ਕੇ ਇਹਨੇ ਜਿਹੜਾ ਟਰੱਕ ਮਾਰਿਆ ਤੇ ਜਦੋਂ ਫਿਰ ਉੱਥੇ ਸਟੇਟ ਟਰੂਪਰ ਆਇਆ ਤੇ ਉਹਨੂੰ ਆਪਣਾ ਡੈਸ਼ ਕੈਮਰਾ ਫੁਟੇਜ ਵੀ ਨਹੀਂ ਸ਼ੋ ਕਰਨ ਦਿੱਤੀ ਉਸ ਕ੍ਰੈਸ਼ ਦੀ। ਤੇ ਬਾਅਦ ਦੇ ਵਿੱਚ ਪਤਾ ਚੱਲਿਆ ਭਈ ਉਹਦੇ ਕੋਲ ਪਹਿਲਾਂ ਵੀ ਬਹੁਤ ਸਾਰੀਆਂ ਜਿਹੜੀਆਂ ਸਾਈਟੇਸ਼ਨ ਸੀਗੀਆਂ, ਚਾਹੇ ਜਿਹੜੀਆਂ ਸੈੱਲ ਫੋਨ ਯੂਜ਼ ਕਰਨ ਦੀਆਂ। ਡਿਸਟਰੈਕਟਡ ਡਰਾਈਵਿੰਗ ਵਾਲੀਆਂ। ਸੋ ਲਾਸੂਟ ਦੇ ਵਿੱਚ ਅਲੈਜ ਕੀਤਾ ਗਿਆ ਕੰਪਨੀ ਦਾ ਨਾਮ ਬਲੂ ਹਾਰਸ ਟਰੱਕਿੰਗ ਦੱਸਿਆ ਵੀ ਉਹਦਾ ਜਿਹੜਾ ਡਰਾਈਵਰ ਸਿੰਘ ਸੀ ਉਹਦਾ ਜਿਹੜਾ ਰੈਕਡ ਸੀ ਅਨਸੇਫ ਡਰਾਈਵਿੰਗ ਰੈਕਡ ਸੀਗਾ ਤੇ ਕੰਪਨੀ ਨੇ ਨੈਗਲੀਜੀਲੈਂਟ ਹਾਇਰਿੰਗ ਕੀਤੀ, ਉਹਦੀ ਸੁਪਰਵੀਜ਼ਨ ਰਿਟੈਂਸ਼ਨ ਕੁਛ ਨਹੀਂ ਕੀਤੀ ਤੇ ਕੰਪਨੀ ਦੇ ਕੋਲ 15 ਤੋਂ ਵੱਧ ਜਿਹੜੀਆਂ ਸਪੀਡਿੰਗ ਵਾਇਲੇਸ਼ਨ, 7 ਲੇਨ ਵਾਇਲੇਸ਼ਨ, 2 ਸੈੱਲਫੋਨ ਵਾਇਲੇਸ਼ਨ, 15 ਜਿਹੜੀਆਂ ਸਵੀਅਰ ਆਵਰਸ ਆਫ ਸਰਵਿਸ ਵਾਇਲੇਸ਼ਨ ਪਿਛਲੇ 2 ਸਾਲਾਂ ਦੇ ਵਿੱਚ ਆ। ਇਹ ਪੈਂਸਿਲਵੇਨੀਆ 'ਚ ਵਾਪਰਿਆ ਸੀ ਹਾਦਸਾ ਇਹ ਵਾਲਾ ਜੀ I-80 ਦੇ ਉੱਤੇ ਜੀ। ਸੋ ਹੁਣ ਉਹਨਾਂ ਨੇ ਜਿਹੜਾ ਲਾਸੂਟ ਫਾਈਲ ਕੀਤਾ ਹੈਗਾ ਇਸ ਕੰਪਨੀ ਦੇ ਅਗੇਂਸਟ। $1.5 ਲੱਖ ਦੀ ਮੰਗ ਜਿਹੜੀ ਉਹ ਇਸ ਟਾਈਮ ਕਰ ਰਹੇ ਆ, ਵੀ ਕਹਿੰਦੇ ਵੀ ਕੌਨਸ਼ੀਅਸ ਡਿਸਰਿਗਾਰਡ ਆਫ ਰਾਈਟਸ ਐਂਡ ਸੇਫਟੀ ਆਫ ਅਦਰਸ, ਵੀ ਦੂਜਿਆਂ ਦੀ ਜ਼ਿੰਦਗੀ ਦੀ ਕੋਈ ਕੀਮਤ ਨਹੀਂ, ਉਹਨਾਂ ਦੇ ਹੱਕਾਂ ਦੀ ਕੋਈ ਇਸ ਨੂੰ ਨਹੀਂ ਪਰਵਾਹ ਨਹੀਂ ਸੀਗੀ। ਸੋ ਜਦੋਂ ਆਪਾਂ ਬਾਰ-ਬਾਰ ਕਹਿੰਦੇ ਨਾ ਵੀ ਰੀਲਾਂ ਟਿਕਟੌਕ ਤੇ ਉਹ ਦੇਖਦੇ ਹੋਏ ਇਹ ਕੰਮ ਚਲਾਇਆ ਨਾ ਕਰੋ, ਤਾਂ ਉਹਦੇ ਖਾਮਿਆਜ਼ੇ ਇਵੈਂਚੁਅਲੀ ਇਦਾਂ ਭੁਗਤਣੇ ਪੈਂਦੇ। ਇੱਕ ਤਾਂ ਜਾਂ ਤੇ ਮਰੂੰਗੇ ਤੇ ਜਾਂ ਮਾਰੂੰਗੇ, ਤੇ ਉਸ ਤੋਂ ਇਲਾਵਾ ਜਿਨ੍ਹਾਂ ਕੰਪਨੀਆਂ ਦੇ ਨਾਲ ਜੁੜੇ ਹੁੰਦੇ ਆ ਫਿਰ ਉਹ ਕੰਪਨੀਆਂ ਦਾ ਵੀ ਭੱਠਾ ਜਿਹੜਾ ਉਹ ਬੈਠੂਗਾ। ਤੇ ਰਮਨ ਜੀ ਨੇ ਤੇ ਮੈਨੂੰ ਲੱਗਦਾ ਸ਼ਾਇਦ ਹੀ ਕੋਈ ਸ਼ੋਅ ਹੋਊਗਾ ਜਿਸ 'ਚ ਜਿਹੜੀ ਹਾਇਰਿੰਗ ਪ੍ਰੈਕਟਿਸਿਸ ਦੇ ਉੱਤੇ ਗੱਲ ਜਿਹੜੀ ਉਹ ਨਾ ਕੀਤੀ ਹੋਵੇ, ਤੁਹਾਡੇ ਕੰਪਨੀ ਦੇ ਕੀ ਰੂਲਸ ਐਂਡ ਰੈਗੂਲੇਸ਼ਨ ਆ ਉਹਦੇ ਤੇ ਗੱਲ ਜਿਹੜੀ ਉਹ ਨਾ ਕੀਤੀ ਹੋਵੇ। ਰਮਨ ਜੀ, ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਬਿਲਕੁਲ ਜੀ, ਆਪਣੀ ਤਾਂ ਹਮੇਸ਼ਾ ਤੋਂ ਇਹ ਚੀਜ਼ ਰਹੀ ਆ ਕਿ ਜਿਹੜੀ ਕਿਸੇ ਵੀ ਕੰਪਨੀ ਦੀ ਰੀੜ੍ਹ ਦੀ ਹੱਡੀ ਹੈਗੀ ਆ ਉਹਦੇ ਡਰਾਈਵਰ ਹਾਇਰਿੰਗ ਪ੍ਰੈਕਟਿਸਿਸ। ਤੁਹਾਡੀ ਕੰਪਨੀ ਕਿੰਨੀ ਕੁ ਸਟਰੋਂਗ ਸਟੇਬਲ ਖੜ੍ਹਦੀ ਆ, ਕਿੰਨੇ ਕੁ ਤੁਸੀਂ ਕੋਈ ਵਧੀਆ ਲੋਡ ਵੀ ਲੈਣਾ ਹੈ ਨਾ, ਜੇ ਤੁਹਾਡੇ ਡਰਾਈਵਰ ਨਹੀਂ ਨੇ ਹੈਗੇ, ਪਰਫੈਕਟ ਨਹੀਂ ਹੈਗੇ, ਤੁਸੀਂ ਉਹ ਲੋਡ ਨੂੰ ਕਰ ਹੀ ਨਹੀਂ ਸਕਦੇ। ਤੁਸੀਂ ਮਿਲ ਵੀ ਜਾਊਗਾ ਕਈ ਵਾਰੀ ਕਈਆਂ ਕੰਪਨੀਆਂ ਨੂੰ ਧੱਕੇ ਨਾਲ ਮਿਲ ਵੀ ਜਾਂਦਾ ਕੰਮ, ਪਰ ਉਹਨਾਂ ਦੇ ਡਰਾਈਵਰ ਨਹੀਂ ਸਿਰੇ ਜਾਣ ਦਿੰਦੇ, ਠੀਕ ਹੈ ਨਾ। ਸੋ ਇਸ ਕਰਕੇ ਜੇ ਟਰੱਕਿੰਗ ਦੇ ਵਿੱਚ ਤੁਹਾਡਾ ਡਰਾਈਵਰ ਜਿਹੜਾ ਆ ਤੁਹਾਡੀ ਰੀੜ੍ਹ ਦੀ ਹੱਡੀ ਹੈਗਾ, ਉਹ ਤੁਹਾਡੀ ਰੀੜ੍ਹ ਦੀ ਹੱਡੀ ਨੂੰ ਹਾਇਰ ਕਰਨਾ, ਰੱਖਣਾ ਜਿਹੜਾ ਆ ਉਹ ਸਾਰਿਆਂ ਨਾਲੋਂ ਜ਼ਿਆਦਾ ਇੰਪੋਰਟੈਂਟ ਹੈਗਾ। ਤੁਹਾਡੀ ਕੰਪਨੀ ਦੇ ਵਿੱਚ ਹੋਰ ਕੁਛ ਵੀ ਚਲਾ ਜਾਊਗਾ, ਹੋਰ ਕੁਛ ਵੀ ਮਤਲਬ ਕਿ ਉੱਪਰ ਥੱਲੇ ਹੋ ਜਾਵੇ ਤੇ ਉਹ ਕੀਤਾ ਜਾ ਸਕਦਾ, ਪਰ ਜੇ ਤੁਹਾਡਾ ਡਰਾਈਵਰ ਤੁਹਾਨੂੰ ਲੈ ਬੈਠਾ ਤੇ ਤੁਹਾਨੂੰ ਬਚਾਉਣਾ ਜਿਹੜਾ ਉਹ ਔਖਾ ਆ, ਕਿਉਂਕਿ ਡਰਾਈਵਰ ਤੁਹਾਡਾ ਸੜਕ ਤੇ ਹੈਗਾ 24/7 ਲਾਇਬਿਲਿਟੀ ਲੈ ਕੇ ਤੁਰਿਆ ਫਿਰਦਾ। ਸੋ ਉਹਦੇ ਨਾਲ ਦੀ ਜਿਹੜੀ ਲਾਇਬਿਲਿਟੀ ਆ ਉਹ ਕੋਈ ਹੋਰ ਨਹੀਂ ਕੰਪਨੀ ਦੇ ਵਿੱਚ ਚੱਕ ਸਕਦਾ। ਸੋ ਇਸ ਕਰਕੇ ਜਿਹੜੀ ਡਰਾਈਵਰਸ ਦੀਆਂ ਹਾਇਰਿੰਗ ਪ੍ਰੈਕਟਿਸਿਸ ਆ ਉਹਨਾਂ ਦੇ ਉੱਤੇ ਹਰ ਚੀਜ਼ ਤੇ ਬਹੁਤ ਜ਼ਿਆਦਾ ਧਿਆਨ ਰੱਖੋ, ਕਿਉਂਕਿ ਇਹਦੇ ਨਾਲ ਤੁਹਾਡੀ ਕੰਪਨੀ ਜਿਹੜੀ ਆ ਉਹ ਚੱਲਦੀ ਰਹਿ ਸਕਦੀ ਆ ਜਾਂ ਬੰਦ ਹੋ ਸਕਦੀ ਆ ਜੇ ਤੁਹਾਡੇ ਡਰਾਈਵਰ ਇੱਦਾਂ ਦੀ ਹਰਕਤ ਕਰਦੇ ਆ। ਔਰ ਦੇਖੋ ਰਾਜਕਰਨ, ਇਹ 100% ਆ, ਕੰਪਨੀ ਨੂੰ ਪਤਾ ਹੁੰਦਾ। ਹੁਣ ਅਸੀਂ ਜਿਹੜਾ ਆਪਣਾ ਸੇਫਰ ਹੈਗਾ ਜਾਂ ਈਵਨ ਜਿਹੜਾ ਸਾਡਾ ਆਪਣਾ ਸੌਫਟਵੇਅਰ ਵੀ ਹੈਗਾ ਆ ਜਿਹੜਾ ਅਸੀਂ ਡਰੱਗ ਟੈਸਟਿੰਗ ਦੇ ਯੂਜ਼ ਕਰਦੇ, ਉੱਤੇ ਅਸੀਂ ਹਮੇਸ਼ਾ ਤੁਸੀਂ ਲੌਗਇਨ ਕਰਦੇ ਕੰਪਨੀ ਦੇ ਅਕਾਊਂਟ 'ਚ, ਤੁਹਾਨੂੰ ਸਾਰਿਆਂ ਨਾਲੋਂ ਪਹਿਲਾਂ ਕੰਪਨੀ ਦਾ ਅਕਾਊਂਟ ਉੱਤੇ ਦਿਖਦਾ, ਉੱਤੇ ਦਿਖਦੇ ਆ ਵੀ ਤੁਹਾਡੀਆਂ ਕਿੰਨੀਆਂ ਇੰਸਪੈਕਸ਼ਨਾਂ ਹੋਈਆਂ, ਤੁਹਾਡੇ ਕਿੰਨੀਆਂ ਆਊਟ ਆਫ ਸਰਵਿਸ ਹੋਈਆਂ, ਕਿੰਨੇ ਤੁਹਾਡੇ ਉੱਥੇ ਚੀਜ਼ਾਂ ਆਈਆਂ, ਜਾਂ ਤੁਹਾਡਾ ਜਿਹੜਾ ਸੇਫਟੀ ਰੈਕਡ ਹੈ ਕਿੱਥੇ ਜਾ ਰਿਹਾ ਹੈਗਾ। ਸੋ ਪੇ ਅਟੈਂਸ਼ਨ ਟੂ ਇਟ, ਉਹਨੂੰ ਅਟੈਂਸ਼ਨ ਪੇ ਕਰੋ। ਜੇ ਤੁਸੀਂ ਉਹਨੂੰ ਅਟੈਂਸ਼ਨ ਪੇ ਨਹੀਂ ਨਾ ਕਰਦੇ ਹੈਗੇ ਦੈਨ ਇਟ ਵਿਲ ਟੇਕ ਯੂ ਡਾਊਨ। ਐਂਡ ਤੇ ਦੂਸਰੀ ਗੱਲ ਇਹ ਆ ਕਿ ਦੋ ਚੀਜ਼ਾਂ ਟਰੱਕਿੰਗ ਇੰਡਸਟਰੀ ਦੇ ਵਿੱਚ ਆ, ਜੇ ਤੁਸੀਂ ਮਾੜਾ ਟਰੱਕ ਜਿਹੜਾ ਆ ਉਹ ਤੁਹਾਨੂੰ ਲੈ ਪੈਂਦਾ ਜਾਂ ਮਾੜਾ ਡਰਾਈਵਰ ਲੈ ਪੈਂਦਾ। ਸੋ ਇਹ ਚੀਜ਼ਾਂ ਤੇ ਧਿਆਨ ਦਿਓ, ਟਰੱਕ ਦੀ ਜਿਹੜੀ ਮੇਨਟੇਨੈਂਸ ਹੈ ਉੱਤੇ ਤੇ ਡਰਾਈਵਰ ਦੀ ਜਿਹੜੀ ਹਾਇਰਿੰਗ ਪ੍ਰੈਕਟਿਸਿਸ ਆ। ਤੇ ਜੇ ਡਰਾਈਵਰ ਤੁਹਾਡਾ ਟਿਕਟਾਂ ਲੈ ਰਿਹਾ ਹੈਗਾ, ਹੁਣ ਸਾਡੇ ਕੋਲ ਆਪਣਾ ਟਿਕਟ ਫਾਈਟਿੰਗ ਦੀ ਜਿਹੜੀ ਨਾਪਟਾ ਦੇ ਥੱਲੇ ਪਲਾਨ ਹੈਗੀ, ਉਹਦੇ ਵਿੱਚ ਅਸੀਂ ਦੇਖੀਦਾ ਕਈ ਵਾਰੀ ਰਾਜਕਰਨ
ਕਿ ਕਈ ਡਰਾਈਵਰ ਜਿਹੜੇ ਕਈ ਕੰਪਨੀਆਂ ਦੇ ਵਿੱਚ ਹੈ ਨਾ, ਜਿੱਦਾਂ 100 ਡਰਾਈਵਰ ਚੱਲ ਰਿਹਾ, ਉਹਦੇ ਵਿੱਚ 5 ਡਰਾਈਵਰ ਹੋਣਗੇ ਜਿਹੜੀ 95 ਨੂੰ ਖਰਾਬ ਕਰ ਰਹੇ ਆ। ਇਦਾਂ ਹੀ ਸੋ ਯੂ ਨੀਡ ਟੂ ਰਿਪਲੇਸ ਦੋਸ 5 ਡਰਾਈਵਰਸ, ਠੀਕ ਹੈ ਨਾ। ਸੋ ਅਸੀਂ ਹਮੇਸ਼ਾ ਕਹੀਦਾ ਵੀ ਆਹ ਜਿਹੜੇ 5 ਡਰਾਈਵਰ ਆ, ਜਾਂ ਆਹ ਜਿਹੜੇ 2 ਡਰਾਈਵਰ ਆ, ਜਾਂ ਆਹ 1 ਡਰਾਈਵਰ ਆ। ਹੁਣ ਕਈ ਵਾਰੀ ਸਾਡੇ ਕੋਲ ਬੰਦੇ ਆ ਜਾਂਦੇ ਆ, ਉਹ ਕਹਿ ਦਿੰਦੇ ਆ ਭਾਜੀ ਇਹ ਤਾਂ ਮੇਰੇ ਮਾਮੇ ਦਾ ਮੁੰਡਾ ਆ, ਇਹ ਤਾਂ ਕੱਢ ਨਹੀਂ ਹੋਣਾ। ਮੈਂ ਕਿਹਾ ਫਿਰ ਇਹ ਨਹੀਂ ਕੱਢ ਹੋਣਾ ਤਾਂ ਕੰਪਨੀ ਲੈ ਡੁੱਬੂਗਾ, ਫਿਰ ਹੋਰ ਤਾਂ ਦੋ ਹੀ ਚੀਜ਼ਾਂ ਹੋਣੀਆਂ, ਜਾਂ ਇਹ ਰੱਖ ਹੋਣਾ ਜਾਂ ਕੰਪਨੀ ਰੱਖ ਹੋਣੀ ਹੈ।